अस्सलाम वालेकुम नाजरीन, मैं तुहाडा अपना सरदार कमाल ते तुसी इस वेले वेख रहे हो सरदार कमाल ऑफिशियल चैनल। जिस तरह कि सिक्या जिहड़ा बंदा अपने काम दा किंग होएगा असीं तुहाडी उहदे नाल मुलाकात करवाते रहांगे। अज दे साडे कोल जिहड़े किंग ने, किंग ऑफ गुजरावाला, किंग ऑफ पाकिस्तान आबिद खान साहब साडे दिलों च जिंदा और सलामत ने। उन्हां दे छोटे भाई जनाब शाहिद खान साहब। अस्सलाम वालेकुम शाहिद खान साहब। सर वालेकुम सलाम। कोरोना च हथ मैं मिला लिया, अल्लाह करे ਤੁਸੀਂ ਬਚੋ ਪਹਿਲੇ, ਮੈਨੂੰ ਵੀ ਬਚਾਓ। ਅੱਲਾ ਬਿਹਤਰ ਕਿਉਂਕਿ ਕਹਿੰਦੇ ਨੇ ਬਜ਼ੁਰਗਾਂ ਨੂੰ ਬਹੁਤ ਛੇਤੀ ਪੈਂਦਾ ਹੈ ਤੇ ਤੁਹਾਡੇ ਵਕਤਾਂ ਦੀਆਂ ਤੇ ਚੜੇਲਾਂ ਵੀ ਮਰ ਗਈਆਂ, ਤੁਹਾਡੇ ਵਕਤਾਂ ਦੇ ਇੰਜਣ ਵੀ ਬੰਦ ਹੋ ਗਏ ਨੇ। ਹੁਣੇ ਤੁਹਾਡੀਆਂ ਬਗਲਾਂ ਚੁੱਕ ਕੇ ਵੇਲੀਏ ਵਿੱਚ ਜਾਲਾ ਲੱਗਾ ਹੋਣਾ ਤੇ ਮੈਨੂੰ ਬਚਾਣਾ। ਮੈਂ ਤੁਹਾਡੀ ਮੁਹੱਬਤ ਚ ਆ ਗਿਆ, ਤੁਸੀਂ ਸੀਨੀਅਰ ਹੋ ਕਿਉਂਕਿ ਤੁਸੀਂ ਬਦਦੁਆ ਬਹੁਤ ਪੈੜੀ ਦਿੰਦੇ ਹੋ। ਨਹੀਂ ਮੈਂ ਬਦਦੁਆ ਨਹੀਂ ਦੇਗਾ ਸ਼ਾਹਿਦ ਖਾਨ ਸਾਹਿਬ, ਗੱਲ ਇਹ ਕਿਉਂਕਿ ਤੁਹਾਡੀ ਬਦਦੁਆ ਬੰਦਾ ਰਹਿਮਯਾਰ ਖਾਨ ਤੋਂ ਉੱਤੇ ਡਰਾਮਾ ਨਹੀਂ ਕਰਦਾ। ਉਹ ਨਹੀਂ ਯਾਰ ਤੂੰ ਕਿਉਂ ਮੇਰੇ ਪੇਸ਼ ਹੀ ਪੈ ਗਿਆ? ਮੈਂ ਤੇਰੀ ਗੱਲ ਕਰ ਰਿਹਾ, ਪੇਸ਼ ਪੈ ਗਿਆ। ਮੈਂ ਜ਼ੇਰ ਵੀ ਨਹੀਂ ਪੈ ਸਕਦਾ ਤੁਹਾਡੇ ਕਿ ਤੁਸੀਂ ਸਾਡੇ ਸੀਨੀਅਰ ਹੋ, ਬਜ਼ੁਰਗ ਹੋ ਸਾਡੇ। अच्छा भी दो ताड़ा ते तोड़ियां मैं आप लवाइयां। आबिद खान साहब ने तुहानू बहुत कुछ दिता है, घर भी दिता है, गड्डी भी दी, तेरी शोहरत भी दी, नाम भी दिता है, लेकिन आबिद खान साहब तेन जान लगे नहीं किसी ने पॉज भी देना है। दारा बाबू, दारा बाबू गल वे शाहिद खान साहब तुहाडा भावे मेरे होस्ट ने, लेकिन मैं इन्हां नू छेड़ांगा तो फिर मजा आएगा जी। थोड़ा अरसा पहले दी गल है कि जरदे दा कुर्ता तुसीं सवाया है, की वजह की बनी है? हुण पहले मैं तेन चमचा दे दियां जे मैं तेरे गल कर लवां यार। गुजरावाले तो अपने फन दा स्टार्ट कीता ते ये ते नहीं पूछना पेगा तुहाडे उस्ताद कौन, क्योंकि तुहाडे उस्ताद आबिद खान साहब तो अलावा कोई होर हो नहीं सकदा। नहीं जी, मेरे ਜਿਹੜੇ ਸੱਚੀ ਮੁੱਚੀ ਉਸਤਾਦ ਸਨ ਉਹ ਤਾਰਕ ਜਵੇਦ ਸਾਹਿਬ ਸਨ, ਕਿਉਂਕਿ ਮੈਨੂੰ ਆਪ ਆਬਦ ਖਾਨ ਸਾਹਿਬ ਨੇ ਕਿਹਾ ਸੀ ਕਿ ਉਸਤਾਦ ਮੀਆਂ ਤਾਰਕ ਜਵੇਦ ਤਾਲਵੰਡੀ ਵਾਲੇ ਇਹਨਾਂ ਦਾ ਸ਼ਾਗਿਰਦ ਹੋ ਜਾ। ਅੱਛਾ ਜੀ, ਮੇਰੇ ਨੌਲੇਜ ਚ ਇਜ਼ਾਫਾ ਹੈ ਕਿ ਤੁਸੀਂ ਵੀ ਤਾਰਕ ਜਵੇਦ ਸਾਹਿਬ ਦੇ ਸ਼ਾਗਿਰਦ ਹੋ? ਜੀ ਅਲਹਮਦੁਲਿਲਾ, ਜ਼ਿੰਦਾਬਾਦ। ਤੁਸੀਂ ਵੀ ਸਕੂਲ ਆਫ ਤਾਰਕ ਜਵੇਦ ਸਾਹਿਬ ਹੋ? ਵਰਨਾ ਮੇਰੀ ਨੇਚਰ ਇਹ ਵੇ ਕਿ ਜਿਹਨੇ ਤੁਹਾਨੂੰ ਇੱਕ ਲਫ਼ਜ਼ ਵੀ ਸਿਖਾਇਆ, ਕਿਉਂਕਿ ਉਸ ਦੌਰ ਦੇਸੀ ਘਿਓ ਦਾ ਦੌਰ ਹੈ। ਸਰਦਾਰ ਕਮਾਲ ਸਾਹਿਬ, ਬੱਬੂ ਬਰਾਲ ਸਾਹਿਬ, ਮਸਤਾਨਾ ਸਾਹਿਬ, ਸੁਹੇਲ ਅਹਿਮਦ ਸਾਹਿਬ, ठीक है जी, ये जिन्ना भी आबिद खान साहब, मैं इन्हों को बहुत कुछ सीखा और मेरी खुशनसीबी है कि मैं उन्होंने खिदमत बहुत की है। जिंदाबाद। हाँ जी, मैंने तो याद है आबिद खान साहब ला जन्नत जगह दवे उन्होंने दे खुल के कहो, खुल के कहो, दिलों कहो, दिलों कहे जी। अल्लाह उन्होंने जन्नत जगह दवे, अल्लाह उन्होंने दर्जात बुलंद करे जी। खुल के कहो अल्लाह तेनू भी दर्जात बुलंद करे तेरे। अर्जे वेखे आबिद खान साहब ने ये नहीं कभी सोचा जो थिएटर करने होंगे सन कि कोई जूनीयर है, उन्होंने बल्कि जूनीयर को बहुत ज़्यादा रिएक्ट करते सन। इहो जिहा रिएक्ट करते सन कई बार होया कि स्टेज छड़ के बाहर ही चल गए। हाँ जी, हाँ जी, हाँ जी, इतनी मोहब्बत करते रहने। तो शायद खान साहब तुसी क्यों नहीं वो रिएक्ट रूट करते? वजह की? ਉਹਦੀ ਵਜ੍ਹਾ ਇਹ ਹੈ ਕਿ ਉਹਨਾਂ ਨੇ ਮੈਨੂੰ ਆਪ ਮਨਾ ਕੀਤਾ ਸੀ ਕਿ ਨਹੀਂ ਕਰਨਾ। ਉਹਨਾਂ ਨੇ ਮੈਨੂੰ ਕਿਹਾ ਪੁੱਤਰ ਹੁਣ ਨਾ ਲਵਾਂਗਾ ਤੇ ਫਿਰ ਉਹ ਹੀ ਨਾਰਾਜ਼ ਹੋ ਜਾਣਗੇ। ਉਹ ਮੈਨੂੰ ਕਹਿੰਦੇ ਸਨ ਕਿ ਆਬਦ ਕਸ਼ਮੀਰੀ ਸਾਹਿਬ ਸਾਡੇ ਚੋਂ ਸਭ ਤੋਂ ਨਾਰਮਲ ਬੰਦੇ ਨੇ। ਬਿਲਕੁਲ ਸਹੀ, ਠੀਕ ਹੈ ਜੀ। ਅੱਛਾ ਜੀ, ਤੇ ਤੂੰ ਉਹ ਵੀ ਨਹੀਂ ਬਣ ਸਕਦਾ। ਬਿਲਕੁਲ ਸਹੀ ਕਿਹਾ। ਮਤਲਬ ਤੂੰ ਬਿਲਕੁਲ ਕੋਈ ਜਿਹੜਾ ਬਿਲਕੁਲ ਹੀ ਮਤਲਬ ਨਾਰਮਲ ਫਨਕਾਰ ਹੈ ਉਹ ਵੀ ਨਹੀਂ ਬਣ ਸਕਦਾ। ਤੇ ਬੇਟੇ ਆਪਣਾ ਸੌਦਾ ਲੈਣਾ, ਤੂੰ ਮੇਰਾ ਮਜ਼ਾ ਵੀ ਨਹੀਂ ਖਰਾਬ ਕਰਨਾ, ਆਪਣੀਆਂ ਗੋਲਾਂ ਲਾ ਲੈ ਤੇ ਮੇਰੇ ਕੋਲ ਲਿਖਾ ਲੈ ਬਿਲਕੁਲ ਕਿ ਤੂੰ ਸ਼ਾਹਿਦ ਖਾਨ ਬਣੇਗਾ। ਉਹ ਮੈਂ ਥੋੜਾ ਬਹੁਤਾ ਮਿਹਨਤ ਖਿੱਚ ਕੁਚ ਕੇ ਤੁਹਾਡੇ ਵੱਡੇ ਦੀਆਂ ਜੁੱਤੀਆਂ ਸਿੱਧੀਆਂ ਕਰਕੇ ਥੋੜਾ ਜਿਹਾ ਨਾਂ ਬਣਾ ਹੀ ਲਿਆ। ਖਾਨ ਸਾਹਿਬ ਨਾਲ ਤੁਸੀਂ ਬੜਾ ਅਰਸਾ ਲਾਹੌਰ 'ਚ ਵੀ ਰਹੇ ਤੇ ਖਾਨ ਸਾਹਿਬ ਤੇ ਮਾੜੀ ਗੱਲ ਤੋਂ ਫੌਰੀ ਖਿੱਚ ਜਾਂਦੇ ਸਨ। ਕੋਈ ਜਿਸ ਤਰ੍ਹਾਂ ਕਿ ਤੁਸੀਂ ਵਾਕਿਆ ਸੁਣਾਇਆ ਸੀ ਕੋਈ ਜਿਹੜਾ ਪਖਾਨੇ ਵੇਚਣ ਆਉਂਦਾ ਸੀ, ਉਹ ਕੀ ਵਾਕਿਆ ਸੀ ਉਹ ਤਾਂ ਸੁਣਾਓ ਖਾਨ ਸਾਹਿਬ। ਉਹ ਪਖਾਨੇ ਵੇਚਣ ਆਉਂਦਾ ਸੀ ਤੇ ਉਹ ਨਾ ਰੋਜ਼ ਉਹਨੂੰ ਕਹਿੰਦੇ ਸੀ ਯਾਰ ਮੈਂ ਸਵੇਰੇ ਆ ਕੇ ਸੌਣਾ, ਤੂੰ ਨਾ 2 ਵਜੇ ਆਇਆ ਕਰ। ਠੀਕ ਹੈ, ਠੀਕ ਹੈ, ਤੇ ਪਖਾਨੇ ਦੇ ਜਾਇਆ ਕਰ ਬੱਚਿਆਂ ਨੂੰ ਤੇ ਪੈਸੇ ਮੇਰੇ ਕੋਲ ਲੈ ਲੈ। ਬਿਲਕੁਲ ਸਹੀ। ਉਹਨੂੰ 500 ਰੁਪਈਆ ਪਹਿਲੇ ਦੇ ਦਿੱਤਾ। ਉਹ ਵਿਚਾਰੇ ਦੀ ਮਾੜੀ ਕਿਸਮਤ, ਉਹ ਭੁੱਲ ਗਿਆ। ਉਹ ਫਿਰ ਸਵੇਰੇ ਸਰਗੀ ਵੇਲੇ 7-8 ਵਜੇ ਉਧਰੋਂ ਕਮਰਾ ਵੀ ਬਿਲਕੁਲ ਖਿੜਕੀ ਵਾਲੀ ਸਾਈਡ ਬਾਹਰ ਸੀ, ਗਲੀ ਵਾਲ, ਉਹਨੇ ਆ ਕੇ ਟਟਟਾਂ 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 ਉੱਠ ਕੇ ਕਹਿੰਦੇ ਉਹ ਚਿਕਸੀ 500 ਵੀ ਦਿੱਤਾ, ਫਿਰ ਬਾਜ਼ ਨਹੀਂ ਆਇਆ। ਮੈਂ ਕਿਹਾ ਚਲੋ ਭਾਈ ਛੱਡੋ, ਧੋਤੀ ਪਾਈ ਸੀ ਸਰਕਾਰ ਨੇ। ਅੱਛਾ ਜੀ। ਤੇ ਪਿੰਡੇ ਕੁਛ ਵੀ ਨਹੀਂ ਸੀ, ਬਾਹਰ ਗਲੀ 'ਚ ਨਿਕਲੇ ਨੇ, ਬਸ ਉਹਦੀ ਸੋਟੀ ਮੈਂ ਵੇਖੀ ਭਰੀ ਪਗਾਨਿਆਂ ਨਾਲ। ਅੱਛਾ ਜੀ। ਨੱਕੋ ਨੱਕ ਨਹੀਂ ਉਹਦੀ ਸੋਟੀ, ਉਹ ਭਰੀ ਸੀ। ਵਾਹ। ਉਹ ਫਿਰ ਖਾਨ ਸਾਹਿਬ ਨੇ ਪਾੜੇ ਨੇ ਪਗਾਨੇ, ਐਲਾ ਐਲਾ ਐਲਾ, ਉਹ ਕੁਛ ਟੁੱਟ ਕੇ ਡਿੱਗ ਪਏ। ਇੱਕ ਬਗਾਨਾ ਨੂੰ ਮਾਰਿਆ ਹੱਥ ਤੇ ਉਹ ਪਾਟਾ ਨੇ, ਆਪ ਉਹਦੇ ਉੱਤੇ ਬਹਿ ਕੇ ਕਹਿੰਦੇ ਤੂੰ ਤੀ ਐਲਾ, ਤੇ ਸੱਟ ਵੀ ਲੱਗੀ, ਸੱਟ ਵੀ ਲੱਗੀ। ਉਹ ਵਿਚਾਰਾ ਪਰੇ ਜਾ ਕੇ ਨਾ, ਹੁਣ ਜਿਵੇਂ ਉਹਦੀ ਸੋਟੀ ਹਰੀ ਭਰੀ ਸੀ ਨਾ, ਉਹ ਸੋਟੀ ਮੈਂ ਵੇਖੀ, ਉਹ ਨਾਲ ਅੱਧੇ ਦੇ ਪਖਾਨੇ ਤੇ ਇੰਜ ਹੋਈ ਸੋਟੀ। ਉਹਨੂੰ ਜਾ ਕੇ ਕਹਿੰਦੇ 500 ਨੂੰ ਹੋਰ ਦੇ ਆ, ਤੇ ਉਹਨੂੰ ਫੇਰ ਕਹਿ ਕੇ ਆਈ ਸਵੇਰੇ 7 ਵਜੇ ਨਹੀਂ 2 ਵਜੇ ਦਾ ਟਾਈਮ ਹੈ। ਬਿਲਕੁਲ ਸਹੀ। ਤੇ ਸ਼ਾਇਦ ਖਾਨ ਸਾਹਿਬ ਉਹ ਤੁਹਾਨੂੰ ਵੀ ਕਦੀ ਉਹਨਾਂ ਕੋਲ ਫੈਟ ਵੀ ਖਾਨ ਸਾਹਿਬ ਕੋਲੋਂ? ਹਾਂ ਜੀ, ਜ਼ਿੰਦਗੀ 'ਚ ਇੱਕ ਦਫਾ ਉਹ ਮੈਨੂੰ ਇੰਨਾ ਹੀ ਕਹਿ ਦਿੰਦੇ ਸਨ ਨਾ ਕਿ ਤੂੰ ਹੁਣ ਵੱਡਾ ਹੋ ਗਿਆ, ਤੂੰ ਆਪਣੇ ਫੈਸਲੇ ਆਪ ਕਰਿਆ ਕਰ। ਤੇ ਯਕੀਨ ਕਰਨਾ, ਉਹ ਥੱਪੜ ਨਾਲ, ਚਪੇੜ ਨਾਲੋਂ
ਜੁੱਤੀ ਨਾਲੋਂ ਮੈਨੂੰ ਉਹ ਜ਼ਿਆਦਾ ਵੱਜਦਾ ਸੀ ਕਿ ਮੇਰਾ ਵੱਡਾ ਭਰਾ, ਕਿਉਂਕਿ ਮੈਂ ਜਦੋਂ ਅੱਖ ਖੋਲੀ ਤਾਂ ਉਹਨਾਂ ਨੂੰ ਮੈਂ ਵੇਖਿਆ, ਆਈਡੀਅਲ ਵੀ ਮੇਰੇ ਉਹੀ ਸਨ, ਸਾਰਾ ਕੁਝ ਹੀ ਉਸ। ਤੇ ਚੌਥੀ 'ਚ ਮੈਂ ਪੜ੍ਹਦਾ ਸੀ, ਅੱਬੂ ਬਹੁਤ ਹੋ ਗਏ, ਤੇ ਫਿਰ ਉਹ ਮੈਨੂੰ ਲਾਹੌਰ ਲੈ ਆਏ। ਅੱਛਾ ਜੀ, ਖਾਨ ਸਾਹਿਬ ਦੇ ਨਾਲ ਹੀ ਲਾਹੌਰ ਲੈ ਆਏ, ਫਿਰ ਮੈਂ ਇਹਨੂੰ ਪੜ੍ਹਾਇਆ। ਫਿਰ ਮੈਂ ਮੈਟ੍ਰਿਕ ਉੱਥੇ ਗੁਜਰਾਂਵਾਲੇ ਕੀਤੀ, ਫਿਰ FA ਮੈਂ ਦਿਆਲ ਸਿੰਘ ਕਾਲਜ ਤੋਂ ਕੀਤਾ। ਮੈਨੂੰ ਬੜਾ ਕਹਿੰਦੇ ਰਹੇ ਨੇ ਛੱਡ ਦੇ ਯਾਰ ਕ੍ਰਿਕਟ ਖੇਡ, ਮੈਂ ਕ੍ਰਿਕਟਰ ਬਹੁਤ ਅੱਛਾ ਸੀ, ਲੇਕਿਨ ਫਿਰ ਮੈਂ ਆਪਣੇ ਯਾਰਾਂ ਦੀਆਂ ਗੱਲਾਂ 'ਚ ਆ ਗਿਆ। ਜਾਣਾ ਹੈ ਡਰਾਮੇ ਜਾਣਾ ਹੀ ਜਾਣਾ। ਮੈਂ ਉਹਨਾਂ ਨੂੰ ਕਿਹਾ ਜੀ ਮੈਂ ਫੀਲਡ 'ਚ ਆਉਣਾ। ਮੈਨੂੰ ਉਹਨਾਂ ਨੇ ਇੱਕ ਗੱਲ ਕਹੀ, ਉਹਨੇ ਕਿਹਾ ਪੁੱਤਰ 2 ਗੱਲਾਂ ਕਰਾਂਗਾ, ਬਾਅਦ ਬਾਮਰਾਦ, ਬੇਅਦਬ ਬੇਮੁਰਾਦ। ਕੀ ਬਾਤ। ਤੇ ਜ਼ਿੰਦਗੀ 'ਚ ਮੈਂ ਇਸ ਕੰਮ ਨੂੰ ਬੁਰਾ ਕਹਿ ਹੀ ਨਹੀਂ ਸਕਦਾ। ਜਿਹਨੇ ਮੈਨੂੰ ਫੇਮ ਦਿੱਤਾ, ਜਿਹਨੇ ਮੈਨੂੰ ਨਾਮ ਦਿੱਤਾ, ਪੈਸਾ ਦਿੱਤਾ, ਮੈਂ ਉਸ ਕੰਮ ਨੂੰ ਕਿਵੇਂ ਬੁਰਾ ਕਹਾਂ। ਬਿਲਕੁਲ ਸਹੀ। ਇਸ ਫੀਲਡ 'ਚ ਮੈਂ ਤੈਨੂੰ ਵੈਲਕਮ ਕਰਨਾ, ਲੇਕਿਨ ਇੱਕ ਗੱਲ ਸੇਨ 'ਚ ਰੱਖੀ ਕਿ ਅਗਰ ਤੂੰ ਮੇਰਾ ਨਾਂ ਵਧਾ ਨਹੀਂ ਨਾ ਸਕਦਾ ਤੇ ਤੈਨੂੰ ਮੇਰਾ ਨਾਂ ਘਟਾਉਣ ਦੀ ਵੀ ਮੈਂ ਇਜਾਜ਼ਤ ਨਹੀਂ ਦਾਂਗਾ। ਬਿਸਮਿਲ੍ਲਾ, ਇਸ ਘਰ ਹੈ ਤੇਰਾ, ਇੱਥੇ ਰਹਿ। ਇੱਥੇ ਤੈਨੂੰ ਰੋਟੀ ਨਾ ਮਿਲੇ ਅੱਛੀ, ਕੱਪੜਾ ਨਾ ਅੱਛਾ ਮਿਲੇ, ਤੈਨੂੰ ਖਾਣਾ ਅੱਛਾ ਨਾ ਮਿਲੇ, ਤੂੰ ਮੈਨੂੰ ਦੱਸ। ਤੇ ਜੇ ਤੂੰ ਕਵੇਂ ਮੈਂ 10 ਰੁਪਏ ਤੇਰੀ ਜੇਬ 'ਚ ਪਾ ਕੇ ਤੈਨੂੰ ਭੇਜਾਂਗਾ ਤੇ ਹੁਣੇ ਵਾਪਸ ਗੁਜਰਾਂਵਾਲੇ ਜਗਨੇ ਚਲਾ ਜਾ। ਯਾਨੀ ਕਿ ਮੈਂ ਬੇਟੇ ਹਜੇ ਵੀ ਤੈਨੂੰ ਟਾਂਗੇ ਤੇ ਚਿੱਕੜ ਢੀਕਣ ਦੇ। ਯਾਨੀ ਕਿ ਮੈਂ ਹੈਲਪ ਨਹੀਂ ਕਰਾਂਗਾ, ਪੈਸੇ ਤੇਰੀ ਜੇਬ 'ਚ ਨਹੀਂ ਪਾਣੇ, ਜਾ ਕੇ ਸਟਰਗਲ ਕਰ, ਮਿਹਨਤ ਕਰ। ਉਹ ਮੈਂ ਵੀ ਫਿਰ ਉਹੀ ਬਲੱਡ ਸੀ। ਮੈਂ ਫਿਰ ਤੁਹਾਨੂੰ ਪਤਾ ਹੀ ਹੈ, ਤੁਸੀਂ ਸਾਹਮਣੇ ਹੋ ਕਿ ਦੁਨੀਆ ਦਾ ਫਿਰ ਕੋਈ ਚੱਕ ਮੈਂ ਨਹੀਂ ਛੱਡਿਆ। ਰਹੀਮ ਯਾਰ ਖਾਂ ਤੋਂ ਲੈ ਕੇ ਪਿੰਡੀ ਤੱਕ ਜਿੱਥੇ ਜਿੱਥੇ ਡਰਾਮਾ ਹੋਇਆ ਫਿਰ ਮੈਂ ਕੀਤਾ। ਸ਼ਾਹਿਦ ਖਾਨ ਸਾਹਿਬ, ਤੁਸੀਂ ਮਾਸ਼ਾਅੱਲਾ ਸੋਹਣੇ ਸੁਨੱਖੇ ਵੀ ਹੋ, ਮੂੰਹ ਮੱਥੇ ਵੀ ਲੱਗਦੇ ਹੋ, ਰੰਗ ਵੀ ਚਿੱਟਾ ਹੈ, ਪੜ੍ਹੇ ਲਿਖੇ ਵੀ ਹੋ, ਔਰ ਫੀਲਡ ਤੁਸੀਂ ਸਿਰਕੜਵੇਂ ਫਨਕਾਰ ਵੀ ਹੋ। ਤੇ ਇਹ ਮੁਮਕਿਨ ਨਹੀਂ ਕਿ ਇਸ ਫੀਲਡ ਦੇ ਵਿੱਚ ਆ ਕੇ ਕਿਸੇ ਨੂੰ ਇਸ਼ਕ ਨਾ ਹੋਵੇ, ਤੇ ਇਸ਼ਕ ਵੀ ਹੋਇਆ। ਇਸ਼ਕ ਹੋਏ ਨੇ, ਇਸ਼ਕ ਨਹੀਂ ਇਸ਼ਕ ਹੋਏ ਨੇ, ਇਸ਼ਕ ਹੋਏ ਨੇ, ਲੇਕਿਨ ਮੈਂ ਆਪਣੇ ਸੀਨੀਅਰ ਨੂੰ ਫੜਾਈ ਨਹੀਂ ਦਿੱਤਾ। ਮੈਂ ਕਿਸੇ ਨੂੰ ਵੀ ਪਤਾ ਨਹੀਂ ਲੱਗਣ ਦਿੱਤਾ, ਗੁੰਮ ਖੁੰਡੀ ਸਮੇਂ। ਅੱਛਾ ਜੀ। ਇੱਕ ਇਸ਼ਕ ਤੁਹਾਨੂੰ ਸੁਣਾਉਣਾ ਬਿਗਨਿੰਗ ਦਾ, ਉਹ ਵੀ ਆਬਦ ਖਾਨ ਸਾਹਿਬ ਨਾਲ ਰਿਲੇਟਡ ਹੈ। ਇੱਕ ਲੜਕੀ ਸੀ, ਤਕਰੀਬਨ ਅੱਧੀ ਫੀਲਡ ਉਹਦੇ ਮਗਰ ਸੀ। ਅੱਛਾ ਜੀ। ਨਾਮ ਨਹੀਂ ਉਹਦਾ ਮੈਂਸ਼ਨ ਕਰਾਂਗਾ। ਉਹ ਹੋਇਆ ਹੈ ਕਿ ਮੇਰੀ ਉਹਦੀ ਦੋਸਤੀ ਹੋ ਗਈ, ਪਿਆਰ ਹੋ ਗਿਆ, ਲਵ ਹੋ ਗਿਆ। ਜ਼ਿੰਦਾਬਾਦ। ਉਹ ਥੋੜੇ ਦਿਨਾਂ ਬਾਅਦ ਮੈਨੂੰ ਪਤਾ ਚੱਲਿਆ ਕਿ ਉਹਦਾ ਇੱਕ ਬੇਟਾ ਹੈ। ਅੱਛਾ, ਮਾਸ਼ਾਅੱਲਾ। ਹਾਂ, ਤੇ ਸ਼ਾਦਮਾਨ ਇੱਕ ਬਹੁਤ ਵੱਡਾ ਹਸਪੀਟਲ ਹੈ, ਉਹਦੇ ਚ ਐਡਮਿਟ ਹੈ। ਅੱਛਾ। ਉਹ ਵਿਚਾਰੀ ਡਰਾਮਾ ਕਰਦੀ ਸੀ ਤੇ ਰੋਜ਼ ਨਾ ਉੱਥੇ ਜਾਂਦੀ ਸੀ। ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਤੈਨੂੰ ਮੈਂ ਛੱਡ ਦੇਣਾ, ਮੈਂ ਇੱਕ ਦਿਨ। ਤੂੰ ਕਹਿੰਦੀ ਜੀ ਮੈਨੂੰ ਇੱਥੇ ਹਸਪੀਟਲ ਲਾ ਦਿਓ। ਮੈਂ ਲਾਤਾ ਉਹਨੂੰ। ਦੂਜੇ ਦਿਨ ਮੈਨੂੰ ਪਤਾ ਲੱਗਾ ਉਹ ਇਸ਼ਕ ਰੂਜ ਤੇ ਸੀ। ਉਹਨੇ ਮੈਨੂੰ ਦੱਸਤਾ ਮੇਰਾ ਇੱਕ ਬੇਟਾ ਹੈ, ਮੈਨੂੰ ਇਸ ਤਰ੍ਹਾਂ ਡਾਈਵਰਸ ਓਪਨ ਹੋ ਗਈ, ਮੈਂ ਤੁਹਾਨੂੰ ਦੱਸ ਦੇਣਾ ਕਿ ਇਹ ਹੋਇਆ। ਤੀਜੇ ਦਿਨ ਮੈਂ ਗੱਡੀ, ਮੋਟਰਸਾਈਕਲ, ਉਦੋਂ ਮੇਰੇ ਕੋਲ ਮੋਟਰਸਾਈਕਲ ਸੀ, ਮੈਂ ਇੰਜ ਪਾਰਕਿੰਗ 'ਚ ਵਾੜੀਏ ਤੇ ਨਾਲ ਇੱਕ ਮਹਿਰਾਨ ਦਾ ਬੰਪਰ ਮੇਰੇ ਇੰਜ ਕਰਕੇ ਆਇਆ। ਇਹ ਮੈਂ ਲਾਇਆ ਮੋਟਰਸਾਈਕਲ ਤੇ ਇਹ ਆਇਆ। ਤੇ ਜਦੋਂ ਮੈਂ ਇੰਜ ਵੇਖਿਆ ਤੇ ਆਬਦ ਖਾਨ ਸਾਹਿਬ ਮੂੰਹ 'ਚ ਪਾਨ ਪਾਇਆ ਤੇ ਮਹਿੰਦੀ ਹਸਨ ਸਾਹਿਬ ਦੀ ਗਜ਼ਲ ਲਾਈ ਹੈ। ਪਹਿਲੇ ਉਹਨਾਂ ਨੇ ਜਿਵੇਂ ਇਸ ਵਿਆਹ ਦਾ ਦਰਵਾਜ਼ਾ ਖੋਲ ਕੇ ਥੁੱਕਿਆ, ਫਿਰ ਇੰਜ ਵੇਖ ਕੇ ਮੈਨੂੰ ਕਹਿੰਦੇ ਕਿੱਧਰ। ਮੈਂ ਨਾ, ਕਿਉਂਕਿ ਮੈਂ ਸੱਚੀ ਮੁੱਚੀ ਜ਼ਿੰਦਗੀ 'ਚ ਬਹੁਤ ਡਰਿਆ ਖਾਨ ਸਾਹਿਬ। ਮੈਂ ਘਬਰਾਹਟ 'ਚ ਗਿਆ ਜੀ। ਮੈਂ ਕਿਹਾ, ਮੈਂ ਭਾਜੀ ਕਹਿੰਦਾ ਸੀ ਉਹਨੂੰ, ਮੈਂ ਕਿਹਾ ਭਾਜੀ ਮੈਂ ਇਹਦੇ ਨਾਲ ਪਿਆਰ ਕਰਨਾ ਤੇ ਮੈਂ ਇਹਦੇ ਨਾਲ ਵਿਆਹ ਕਰਨਾ ਚਾਹੁੰਦਾ ਤੇ ਮੈਂ ਇਹਦੇ ਬੱਚੇ ਨੂੰ ਆਪਣਾ ਨਾਂ ਦੇਣਾ ਚਾਹੁੰਦਾ। ਕਹਿੰਦੇ ਤਾਂ ਹੋ, ਬਿਸਮਿਲ੍ਲਾ, ਸਾਡਾ ਨਾਂ ਸਾਨੂੰ ਵਾਪਸ ਕਰ ਦਿਓ। ਤੁਸੀਂ ਕੋਈ ਸ਼ਾਹਦ ਕਮੋਟ ਲਿਖਾ ਲਿਓ, ਕੋਈ ਹੰਜਰਾ ਲਿਖਾ ਲਓ, ਜੱਟ ਲਿਖਾ ਲਓ, ਖਾਨ ਹੀ ਤੁਸੀਂ ਅੱਜ ਤੋਂ ਬਾਅਦ ਲਿਖਾਣਾ। ਸੌਰੀ ਦੀ ਉਹਨਾਂ ਇੰਨਾ ਕਹਿ ਕੇ ਗੱਡੀ ਰਿਵਰਸ ਕਰਕੇ ਤੇ ਚਲੇ ਗਏ। ਮੈਂ ਕੰਮ ਨਹੀਂ ਜਾ ਰਿਹਾ। ਸ਼ਾਹਿਦ ਖਾਨ ਸਾਹਿਬ, ਤੁਸੀਂ ਕਾਫੀ ਸਾਰੇ ਮੁਲਕਾਂ 'ਚ ਵੀ ਗਏ। ਜੀ ਜੀ। ਮਸ਼ਹੂਰ ਹਜ ਵੀ ਕਰ ਲਏ ਤੁਸੀਂ ਤਾਂ? ਅਲਹਮਦੁਲਿਲਾ, ਹਾਜੀ ਸਾਹਿਬ ਹੋ ਗਏ। ਇਹਦਾ ਕ੍ਰੈਡਿਟ ਜੀ ਗੋਜ਼ ਟੂ ਕੈਸਰ ਪਿਆ। ਅੱਛਾ ਜੀ। ਮੇਰਾ ਛੋਟਾ ਵੀਰ, ਜ਼ਿੰਦਾਬਾਦ। ਅੱਲਾਹ ਤੋਂ ਬਾਅਦ ਉਹਨੇ ਮੇਰੀ ਬੜੀ ਹੈਲਪ ਕੀਤੀ ਇਸ ਕੰਮ। ਮਾਸ਼ਾਅੱਲਾ, ਤੁਸੀਂ ਮਿਲ ਕੇ ਗਏ ਵੀ ਇਕੱਠੇ ਸੋ? ਹਾਂਜੀ, ਅਲਹਮਦੁਲਿਲਾ ਜੀ। ਉਮਰੇ ਦੀ ਸਾਦਤ ਵੀ ਇਕੱਠੇ ਹਾਸਲ ਕੀਤੀ ਤੇ ਹਜ ਦੀ ਵੀ ਮਾਸ਼ਾਅੱਲਾ। ਉਹ ਸਫ਼ਰ ਤੇ ਸੋਹਣਾ ਸਫ਼ਰ ਹੈ ਜੀ, ਕੀ ਬਾਤ। ਬਾਕੀ ਦੁਨੀਆ ਦੇ ਸਫ਼ਰਾਂ 'ਚ ਮੈਂ ਤਾਂ ਉਹ ਬਾਹਰ ਸਫ਼ਰ ਹੈ ਹਜ ਦਾ, ਜਿਹਦੇ ਵਿੱਚ ਮੇਰਾ ਈਮਾਨ ਹੈ ਕਿਸੇ ਬੰਦੇ ਨੂੰ ਕੋਈ ਟੈਨਸ਼ਨ ਨਹੀਂ ਆ ਸਕਦੀ, ਕੋਈ ਤਕਲੀਫ ਨਹੀਂ ਹੋ ਸਕਦੀ। ਬੜਾ ਮਜ਼ੇਦਾਰ ਸਫ਼ਰ ਹੈ। ਕੀ ਬਾਤ ਹੈ, ਕੀ ਬਾਤ। ਬਾਕੀ ਦੁਨੀਆ ਦੇ ਜਿਹੜੇ ਸਫ਼ਰ ਹੈ ਤੇ ਮੁਮਕਿਨ ਨਹੀਂ ਕਿ ਉਹਦੇ 'ਚ ਕੋਈ ਟੈਨਸ਼ਨ ਨਾ ਆਵੇ। ਮੈਂ ਪਿਛਲੇ ਦਿਨਾਂ ਜੀ ਯੂਕੇ ਦਾ ਇੱਕ ਟੂਰ ਕੀਤਾ। ਬੰਦੇ ਦਾ ਨਾਮ ਮੈਂਸ਼ਨ ਨਹੀਂ ਕਰਾਂਗਾ ਕਿਉਂਕਿ ਮੈਂ ਉਹਨੂੰ ਇਸ ਕਾਬਲ ਵੀ ਨਹੀਂ ਸਮਝਦਾ ਕਿ ਉਹਦਾ ਨਾਮ ਮੈਂਸ਼ਨ ਕਰਾਂ। ਠੀਕ ਹੈ। ਤੇ ਉਹਨੇ ਬਹੁਤ ਐਂਡ ਜ਼ਿੰਦਗੀ 'ਚ ਮੈਨੂੰ, ਮੇਰੀ ਮਤਲਬ 45-46 ਸਾਲ ਮੇਰੀ ਏਜ ਹੋ ਗਈ ਹੈ ਤੇ ਮੈਂ ਕਦੀ ਜ਼ਿੰਦਗੀ 'ਚ ਇੰਨੀ ਟੈਨਸ਼ਨ ਨਹੀਂ ਲਈ ਕਿ ਮੇਰਾ ਇੱਥੋਂ ਤੱਕ ਸੀ ਕਿ ਮੈਂ ਭਾਵੇਂ ਲੰਡਨ ਉਹਨੂੰ ਮਾਰ ਦਿੰਦਾ ਤੇ ਸਾਰੀ ਜ਼ਿੰਦਗੀ ਲਈ ਉੱਥੇ ਰਹਿੰਦਾ, ਮੇਰੇ ਬੱਚੇ ਪਿੱਛੇ ਰੋਂਦੇ। ਉਸ ਜ਼ਿੰਦਗੀ ਦੀ ਇੰਨੀ ਟੈਨਸ਼ਨ, ਮਤਲਬ ਇੱਥੋਂ ਤੱਕ ਹੋ ਗਿਆ ਕਿ ਟਿਕਟ ਮੈਨੂੰ ਕਿਸੇ ਨੇ ਲੈ ਕੇ ਦਿੱਤੀ। 12 ਵਜੇ ਮੇਰਾ ਵੀਜ਼ਾ ਐਕਸਪਾਇਰ ਹੋ ਜਾਣਾ ਸੀ, ਓਵਰਸਟੇ ਹੋ ਜਾਣਾ ਸੀ ਮੈਂ, ਤੇ 7 ਵਜੇ ਮੈਂ ਉੱਥੋਂ ਫਲਾਈ ਕੀਤਾ। ਇਤਨਾ ਤੰਗ ਕੀਤਾ? ਇਤਨਾ ਤੰਗ ਕੀਤਾ। ਜਦੋਂ ਪੁੱਛਿਆ ਖਾਣ ਲਈ ਕੀ ਹੈ,
ਤੇ ਉਹ ਆ ਕੇ ਕਹਿੰਦਾ ਸੀ ਅੰਡੇ ਨੇ, ਡਬਲ ਰੋਟੀ ਹੈ, ਆਪਣਾ ਜੈਮ ਹੈ, ਮੱਖਣ ਹੈ, ਦਹੀਂ ਹੈ, ਖਾਓ। ਤਿੰਨ ਟਾਈਮ ਤਾਂ ਕੋਈ ਵੀ ਨਹੀਂ ਖਾ ਸਕਦਾ ਹੈ। ਕੁਝ ਦੋਸਤ ਉੱਥੇ ਵੈਸੇ ਮਿਲਦੇ ਨੇ ਇਹੋ ਜਿਹੇ ਵੀ, ਅਸੀਂ ਵੀ ਗਏ ਕਈ ਵਾਰੀ। ਦੋਸਤ ਸਨ ਬੜੀ ਖੁਸ਼ੀ ਨਾਲ ਸਾਨੂੰ ਮਿਲਿਆ ਕਿ ਉਹ ਸਦਕੇ ਜਾਵਾਂ ਜੀ, ਤੁਸੀਂ ਪਾਕਿਸਤਾਨ ਨੇ ਫਨਕਾਰ ਆਏ, ਸਾਡੇ ਭਰਾऊ ਆਏ ਨੇ ਜੀ, ਹੈ ਜੀ। ਹੁਣ ਕੋਈ ਤੁਸੀਂ ਸ਼ਰਮਾਣਾ ਨਾ, ਤੁਸੀਂ ਲੰਦਨ ਆਏ ਹੋ ਤਾਂ ਅਸਾਂ ਕੀ ਦੱਸੋ ਕਿ ਖਾਸੋ, ਹੈ ਜੀ। ਉਹ ਵਿੱਚੋਂ ਕਿਸੇ ਨੇ ਕਹਿਤਾ ਭਾਈ ਇਸ ਤਰ੍ਹਾਂ ਕਰ ਲਓ ਕਿ ਮੱਛੀ ਬਣਾ ਲਓ। ਯਾਰ ਕੀ ਗੱਲ ਕਰਦੇ ਪਿਓ, ਮੱਛੀ ਯਾਰ ਸਮੁੰਦਰ ਨਹੀਂ, ਮੱਛੀ ਇੱਥੋਂ ਦੀ ਲੇਸ ਦੀ ਜੀ ਮੱਛੀ ਹੋਣੀ ਹੈ। ਲੰਦਨ ਆਏ ਦੱਸੋ ਕਿ ਖਾਸੋ। ਉਹ ਕਿਸੇ ਨੇ ਕਿਹਾ ਫਿਰ ਭਾਜੀ ਮਟਨ ਬਣਾ ਲਓ। ਉਹ ਛੋੜ ਯਾਰ, ਲੰਦਨ ਆਇਆ ਤੇ ਮਟਨ ਇੱਥੋਂ ਦੇ ਬੱਕਰੇ ਸੂਰਾਂ ਨਾਲ ਪਲਣੇ ਨੇ, ਉਹਨਾਂ ਦੇ ਵਿੱਚ ਬਦਬੂ ਆਣੀ ਹੈ, ਇਹ ਨਹੀਂ ਖਾਣਾ। ਤੁਸੀਂ ਹੋਰ ਕੋਈ ਦੱਸੋ ਕਿ ਖਾਸੋ, ਹੈ ਜੀ। ਉਹ ਕਿਸੇ ਨੇ ਕਿਹਾ ਭਾਜੀ ਕਰੇਲੇ ਗੋਸ਼ਤ ਖਾਂਦਾ। ਗੱਲ ਸੁਣਾਉਣੀ ਜੀ, ਪਰਸੋਂ ਪਾਕਿਸਤਾਨ ਤੋਂ ਬੜਾ ਕਰੇਲੇ ਲੈ ਕੇ ਆਣਾ ਪਿਆ ਸੀ, 에어ਪੋਰਟ ਉੱਪਰ ਪਕੜਿਆ ਗਿਆ। ਉਸਨੇ ਕਿਹਾ ਤੁਸੀਂ ਮਰਾਸੀ ਹੋ, ਤੁਸੀਂ ਕਰੇਲੇ ਖਾਣੇ ਹੋ, ਹੋਰ ਦੱਸੋ ਕਿ ਖਾਸੋ, ਦੱਸੋ ਬੋਲੋ ਕਿ ਖਾਸੋ। ਉਹ ਵਿੱਚੋਂ ਕਿਸੇ ਨੇ ਡਰਦੇ ਡਰਦੇ ਕਹਿੰਦਾ ਭਾਜੀ ਫਿਰ ਦਾਲ ਚੌਲ ਬਣਾ ਲਓ। ਕਹਿੰਦਾ ਫਾਈਨਲ ਹੋ ਗਿਆ ਜੀ, ਲੈ ਡਨ ਹੋ ਗਿਆ। ਮੈਂ ਕਿਹਾ ਵੀ ਸਸਤੀ ਆਈਟਮ ਨੂੰ ਫੌਰੀ ਡਨ ਕਰਦੀ ਹੈ, ਬਾਕੀ ਵੇਲੇ ਤੈਨੂੰ ਮੌਤ ਪੈ ਗਈ ਸੀ। ਉਹ ਤੇ ਕਈ ਦੋਸਤ ਇਸ ਤਰ੍ਹਾਂ ਦੇ ਬੜੀ ਦੁਨੀਆ ਮਿਲਦੀ ਹੈ, ਬੜੇ ਚੰਗੇ ਦੋਸਤ ਵੀ ਮਿਲਦੇ ਨੇ, ਬੜੀ ਦੁਨੀਆ ਮਿਲਦੀ ਹੈ, ਬੜੇ ਅੱਛੇ ਦੋਸਤ ਵੀ ਮਿਲਦੇ। ਜ਼ਿੰਦਗੀ ਦਾ ਇੱਕ ਵਾਕਿਆ ਜ਼ਰੂਰ ਸ਼ੇਅਰ ਕਰਾਂਗਾ। ਉਹ ਮੇਰੀ ਜ਼ਿੰਦਗੀ ਦਾ ਸਮਝ ਲਓ ਟਰਨਿੰਗ ਪੁਆਇੰਟ ਹੈ। ਜੇ ਮੈਂ ਬੋਲਣਾ ਮਤਲਬ ਗੁੱਸਾ ਕਰਨਾ ਛੱਡਿਆ, ਉਸ ਤੋਂ ਬਾਅਦ ਕੈਸਰ ਵੀ ਮੇਰੇ ਨਾਲ ਸੀ ਤੇ ਮੈਂ ਉਮਰੇ ਤੇ ਗਿਆ ਸੀ ਤੇ ਪਿੱਛੋਂ ਭਾਈ ਦੀ ਡੈਥ ਹੋ ਗਈ। ਤੇ ਉੱਥੋਂ ਦਾ ਸਿਸਟਮ ਐਸਾ ਹੈ ਕਿ ਵੀਜ਼ਾ ਪਾਸਪੋਰਟ ਕਿਤੇ ਹੈ, ਤੁਸੀਂ ਕਿਤੇ। ਤੇ ਮੈਂ ਮਸਜਿਦ ਨਬਵੀ ਚ ਸੀ, ਮੈਂ ਤੁਹਾਨੂੰ ਸੱਚੀ ਮੁੱਚੀ ਟਰੂ ਵਾਕਿਆ ਸੁਣਾ ਰਿਹਾ। ਮਸਜਿਦ ਨਬਵੀ ਚ ਬੈਠੇ ਸੀ ਅਸੀਂ ਤੇ ਮੈਂ ਨਾ ਕੈਸਰ ਨੂੰ ਜ਼ਾਹਿਰ ਉਹ ਮੇਰੇ ਨਾਲ ਸੀ। ਉਹਨੇ ਬੜੀ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਨਾਲ ਪਹੁੰਚ ਜਾਏ, ਲੇਕਿਨ ਨਹੀਂ ਪਹੁੰਚ ਸਕਿਆ। ਮੈਂ ਸਿਰਫ ਨਾ ਰੋਜ਼ ਮੈਂ ਜਾਣਾ ਚਾਹ ਰਿਹਾ ਸੀ ਆਪਣਾ ਰਿਆਜ਼ੁਲ ਜੰਨਾ। ਅੱਛਾ ਮਾਸ਼ਾਅੱਲਾ। ਰਿਆਜ਼ੁਲ ਜੰਨਾ 'ਚ ਮੈਂ ਰੋਜ਼ ਕੋਸ਼ਿਸ਼ ਕਰ ਰਿਹਾ ਸੀ ਨਫਲ ਪੜ੍ਹਨ ਦੇ, ਤੇ ਮੇਰੇ ਕੋਲ ਜਾਇਆ ਨਹੀਂ ਸੀ ਜਾ ਰਿਹਾ ਰਸ਼ ਦੀ ਵਜ੍ਹਾ ਤੋਂ। ਤੇ ਮੈਂ ਨਾ ਰੋਜ਼ ਸਰਕਾਰ ਦੀ ਜਾਲੀਏ ਕੋਲ ਲੰਘਦਾ ਸੀ, ਇਸਲਾਮ ਪੇਸ਼ ਕਰਦਾ ਸੀ ਦਰੂਦ, ਤੇ ਮੈਂ ਲੰਘਿਆ ਮੈਂ ਉਹਨਾਂ ਦੇ ਕੋਲੋਂ। ਤੇ ਮੈਂ ਸਿਰਫ ਉਹਨਾਂ ਨੂੰ ਇੰਨਾ, ਮੇਰੀ ਔਕਾਤ ਤੇ ਨਹੀਂ, ਮੇਰੀ ਜਿਵੇਂ ਇੱਕ ਗੁਨਾਹਗਾਰ ਇਨਸਾਨ ਹੈ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਤੁਹਾਡੇ ਸ਼ਹਿਰ 'ਚ ਮੇਰੇ ਨਾਲ ਐਡੀ ਵੱਡੀ ਜ਼ਿਆਦਤੀ ਹੋ ਗਈ ਤੇ ਮੈਂ ਆਪਣੇ ਭਰਾ ਦਾ ਮੂੰਹ ਹੀ ਨਹੀਂ ਦੇਖ ਸਕਿਆ, ਤੇ ਤੁਸੀਂ ਤੇ ਰਹਿਮਤ ਲਿਲ ਆਲਮੀਨ ਹੋ। ਤੇ ਤੁਸੀਂ ਯਕੀਨ ਕਰਨਾ ਕਿ ਇਹ ਕਹਿ ਕੇ ਮੈਂ ਨਾਲ ਨਿਕਲਿਆ ਤੇ ਨਾਲ ਹੀ ਬਾਬੇ ਜਬਰੀਲ ਹੈ, ਵੱਡਾ ਸਾਰਾ ਲਿਖਿਆ ਬਾਬੇ ਜਬਰੀਲ। ਦਰਵਾਜ਼ਾ ਉਹ ਖੁੱਲਿਆ ਜੀ, ਕੋਈ ਬੰਦਾ ਨਹੀਂ ਉੱਥੇ, ਕੋਈ ਬਸ਼ਰ ਨਹੀਂ। ਤੇ ਮੇਰੇ ਚ ਪਤਾ ਨਹੀਂ ਕਿੱਥੋਂ ਹਿੰਮਤ ਆਈ ਹੈ, ਮੈਂ ਵਾਇਲੇਸ਼ਨ ਵਾਲਾ ਬੰਦਾ ਨਹੀਂ ਹੈਗਾ। ਮੈਂ ਉਧਰੋਂ ਦੀ ਵੜਿਆ ਵਾਂ, ਪਹਿਲੇ ਚਬੂਤਰੇ ਤੇ, ਦੂਸਰੇ ਚਬੂਤਰੇ ਤੇ, ਉਹ ਜਿਹੜੀ ਜਾਲੀ ਦੇ ਅੱਗੇ ਉਹਨਾਂ ਨੇ ਬਾਉਂਡਰੀ ਲਾਈ ਹੈ, ਉਹ ਵੀ ਮੈਂ ਟੱਪ ਗਿਆ। ਮੈਨੂੰ ਕਿਸੇ ਬੰਦੇ ਨੇ ਕਿਹਾ ਸੀ ਇਹਦੇ ਅੰਦਰ ਜਾ ਕੇ ਨਾ ਨਮਾਜ਼ ਨੀਤ ਲਈ, ਫੇਰ ਨਹੀਂ ਕੁਝ ਕਹਿੰਦੇ। ਮੈਂ ਅੰਦਰ ਗਿਆ, ਮੈਂ 10 ਤੋਂ 12 ਨਫਲ ਪੜ੍ਹੇ ਨੇ। ਮੈਨੂੰ ਨਹੀਂ ਪਤਾ ਕਿ ਮੇਰੇ 'ਚ ਕਿੰਨੀ ਇੰਨੀ ਜ਼ਰੂਰਤ ਹੋ ਗਈ, ਔਰ ਇੰਨਾ ਮੈਨੂੰ ਸਕੂਨ ਹੋ ਗਿਆ ਜਦੋਂ ਮੈਂ ਨਫਲ ਅਦਾ ਕੀਤੇ। ਮੈਨੂੰ ਪਤਾ ਹੀ ਨਹੀਂ ਕਿ ਮੇਰੇ ਨਾਲ ਕੋਈ ਐਸਾ ਹੈਪਨ ਹੋਇਆ। ਇੰਨਾ ਸਕੂਨ ਮੈਨੂੰ ਆਪਣੀ ਮਾਂ ਦੀ ਗੋਦ ਤੋਂ ਬਾਅਦ ਸਰਕਾਰ ਦੀ ਜਾਲੀ ਨਾਲ ਜਦੋਂ ਮੈਂ ਸਜਦਾ ਕਰਾਂ, ਮੱਥਾ ਲੱਗੇ ਮੇਰਾ, ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਹਾਈਲਾਈਟ ਵਾਕਿਆ। ਤੇਰੀ ਖੈਰ ਹੋਵੇ ਪਹਿਰੇਦਾਰਾ, ਰੋਜ਼ੇ ਦੀ ਜਾਲੀ। ਸ਼ਾਹਿਦ ਖਾਨ ਸਾਹਿਬ, ਅੱਲਾਹ ਤੁਹਾਨੂੰ ਸਲਾਮਤ ਰੱਖੇ। ਬਹੁਤ ਮਿਹਰਬਾਨੀ। ਅਸੀਂ ਤੁਹਾਡੀ ਸ਼ਕਲ 'ਚੋਂ ਹਮੇਸ਼ਾ ਆਬਦ ਖਾਨ ਸਾਹਿਬ ਨੂੰ ਵੇਖਿਆ। ਬੜੀ ਮਿਹਰਬਾਨੀ ਔਰ ਤੁਸੀਂ ਉਸੇ ਤਰ੍ਹਾਂ ਹੀ ਕੰਮ ਕਰਦੇ ਰਹੋ, ਕਾਮਯਾਬ ਰਹੋ, ਸਾਡੀਆਂ ਦੁਆਵਾਂ ਤੁਹਾਡੇ ਨਾਲ ਹੈ। ਨਾਜ਼ਰੀਨ, ਅੱਜ ਦੇ ਸਾਡੇ ਕੋਲ ਕਿੰਗ ਆਫ ਪਾਕਿਸਤਾਨ ਸ਼ਾਹਿਦ ਖਾਨ ਸਾਹਿਬ ਸਨ। ਇਸੇ ਤਰ੍ਹਾਂ ਤੁਹਾਨੂੰ ਅਸੀਂ ਪਿਆਰੇ ਪਿਆਰੇ ਫਨਕਾਰਾਂ ਨਾਲ ਬੁਲਵਾਉਂਦੇ ਰਵਾਂਗੇ। ਹੁਣ ਆਪਣੇ ਸਰਦਾਰ ਇਕਬਾਲ ਨੂੰ ਇਜਾਜ਼ਤ ਦਿਓ ਤੇ ਵੇਖਦੇ ਰਹਿਣਾ ਸਰਦਾਰ ਇਕਬਾਲ ਆਫੀਸ਼ੀਅਲ ਚੈਨਲ। ਰੱਬ ਰੱਖ।